ਅੱਛਾ, ਪਾਕਿਸਤਾਨ ਦੇ ਵਿੱਚ ਨਾ ਇੱਕ ਮਹਿਕਮਾ ਐਸਾ ਹੈ ਜਿਹੜਾ ਅੱਜ ਕੱਲ੍ਹ ਬੜਾ ਅਰੂਜ ਦੇ ਵਿੱਚ ਜਾ ਰਿਹਾ। ਉਹ ਮਹਿਕਮਾ ਹੈਗਾ ਪੀਰ ਬਣਨ ਵਾਲਾ, ਜਿੰਦਾ ਨਾ ਤੇ ਕੋਈ ਖਰਚਾ ਹੈ ਤੇ ਨਾ ਕੋਈ ਮਿਹਨਤ ਹੈ, ਤੇ ਇੱਟ ਪੱਟੋ ਤੇ ਸਿਰ ਪੀੜ ਤੁਹਾਨੂੰ 100 ਮਿਲ ਜਾਏਗਾ। ਤੇ ਇਸ ਮਹਿਕਮੇ ਨੂੰ ਬਣਾਉਣ ਦੇ ਪਿੱਛੇ ਕਿਹੜਾ ਪਾਵਰਫੁਲ ਮਹਿਕਮਾ ਹੈ, ਜਿਹੜਾ ਮਹਿਕਮਾ ਇਹਨੂੰ ਪਾਵਰ ਦੇ ਕੇ ਖੜਾ ਕਰ ਦਿੰਦਾ ਤੇ ਇਹਨੂੰ ਬਣਾ ਛੱਡਦਾ ਹੈ। ਔਰ ਚੰਦ ਦਿਨਾਂ ਦੇ ਵਿੱਚ ਬੰਦਾ ਪੀਰ ਵੀ ਬਣ ਜਾਂਦਾ ਹੈ, ਪੀਰ ਦਾ ਦਰਬਾਰ ਵੀ ਬਣ ਜਾਂਦਾ ਹੈ, ਤੇ ਪੀਰ ਕਾਮਯਾਬ ਵੀ ਹੋ ਜਾਂਦਾ ਹੈ। ਤੇ ਉਸ ਮਹਿਕਮੇ ਦਾ ਕਿਸੇ ਬੰਦੇ ਨੂੰ ਵੀ ਨਹੀਂ ਪਤਾ। ਇਹ ਤੁਹਾਨੂੰ ਮੈਂ ਅੱਜ ਦੱਸਦਾ। ਉਹ ਮਹਿਕਮਾ ਹੈਗਾ ਸਾਡੇ ਪਾਕਿਸਤਾਨ ਦੀਆਂ ਔਰਤਾਂ, ਬੀਬੀਆਂ, ਜਿਹੜੀਆਂ ਐਵੇਂ ਹੀ ਧੱਕੇ ਨਾਲ ਹੀ ਪੀਰ ਬਣਾ ਛੱਡਦੀਆਂ। ਜੇ ਤੇ ਕੋਈ ਬਿਮਾਰ ਹੋ ਗਿਆ ਘਰ ਦੇ ਵਿੱਚ ਤੇ ਦਵਾਈ ਉਹ ਡਾਕਟਰ ਕੋਲੋਂ 2 ਵਾਰੀ ਲੈ ਆਂਦੀ ਨਾ, ਸਹੀ ਨਹੀਂ ਹੋਇਆ 2 ਦਿਨਾਂ ਦੇ ਵਿੱਚ, ਤੇ ਤੀਸਰੇ ਦਿਨ ਮਾਈਆਂ ਜਿਹੜੀਆਂ ਪਤਾ ਕਰਨ ਆਈਆਂ ਹੁੰਦੀਆਂ ਨੇ ਉਹ ਤਵੀਤ ਪਾ ਛੱਡਦੀਆਂ। ਗੱਲਾਂ ਗੱਲਾਂ ਦੇ ਵਿੱਚ ਤਵੀਤ ਪੱਕੇ ਕਰ ਜਾਂਦੀਆਂ ਵਾ। ਤੇ ਜਦੋਂ ਫਿਰ ਉਹ ਉਹਨਾਂ ਪੀਰਾਂ ਕੋਲ ਟੋਰਦੀਆਂ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਦਮ ਕਰਨ ਦਾ, ਸਿਰ ਦੁਖਦੇ ਦਾ ਦਮ ਵੀ ਨਹੀਂ ਆਉਂਦਾ ਹੁੰਦਾ, ਤੇ ਉਹਨਾਂ ਪੀਰਾਂ ਕੋਲ ਤਵੀਤ ਕੱਢਣ ਲਈ ਟੁਰ ਦਿੰਦੀਆਂ। ਉਹ ਇੱਕ ਕੋਲ ਗਿਆ, ਉਹ ਪੀਰ ਤਵੀਜ਼ ਬਣਾ ਦਿੰਦਾ। ਤਵੀਜ਼ ਆ ਜੀ, ਤੈਨੂੰ ਆ ਕੱਢ ਤੇ ਆ ਜੀ, ਕਾਲਾ ਬੱਕਰਾ ਦੇ ਦਿਓ ਜੀ, ਇੰਨੇ ਪੈਸੇ ਦੇ ਦਿਓ ਜੀ। ਉਹ ਬਾਬੇ ਹੁਣਿਆਂ ਦਾ ਬਿਜ਼ਨਸ ਚੱਲ ਜਾਂਦਾ ਤੇ ਅਗਲੇ ਬੰਦੇ ਦਾ ਕੁੰਡਾ ਹੋ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਾ ਸਾਡੇ ਪਾਕਿਸਤਾਨ ਦਾ ਇਹ ਜਿਹੜੇ 2 ਮਹਿਕਮੇ ਨੇ ਨਾ, ਇੱਕ ਬੰਦਾ ਇਸ ਮਹਿਕਮੇ ਨੂੰ ਪਾਵਰ ਦਿੰਦਾ ਤੇ ਦੂਸਰਾ ਜਿਹੜਾ ਕਾਮਯਾਬ ਹੋ ਜਾਂਦਾ। ਪਾਕਿਸਤਾਨ 'ਚ ਪੀਰ ਜੇ ਅਗਰ ਮਾਈਆਂ ਸਾਡੀਆਂ ਬਣਾਉਣੇ ਛੱਡ ਦੇਣ ਨਾ, ਤੇ ਇਹ ਜਿੰਨੇ ਵੀ ਸਾਡੇ ਬਾਬੇ ਨੇ ਨਾ, ਇਹ ਸਾਰੇ ਤੁਹਾਨੂੰ ਮਿਸਤਰੀਆਂ ਵਾਲੀ ਲਾਈਨ ਦੇ ਵਿੱਚ ਕੋਈ ਮਿਸਤਰੀ ਬਣਿਆ ਨਜ਼ਰ ਆਵੇ ਤੇ ਕੋਈ ਮਜ਼ਦੂਰ ਬਣਿਆ ਨਜ਼ਰ ਆਵੇ।